जैसे मैं जाना ना जोड़ियां ते पिंडी भट्टियां ते ट्रैफिक बंद हो गई, टांगे रेड़े सब खलोते है। बस वही अद्धा घंटा से खलोते हैं ते नारे बजन लग पे पिंडी भट्टियां। अच्छा जी। पाकिस्तान जिंदाबाद, पाकिस्तान जिंदाबाद। अच्छा, पहलों किवें वसदे सी? बड़ा सोहना, एक दूजे ने सिख मुसलमान बड़े एक दूजे ने प्यार मुहब्बत नाल मिलदे गए। भी कोई हालात माड़े नहीं सी उदों? ना ना कुत्ते पहलों। अच्छा। ਜਦੋਂ ਜਾੜੇ ਪਏ ਨੇ ਉਦੋਂ ਮੇਰਾ ਖੈਰੀ ਮੇਰੀ ਗੱਭਰੂ ਸੀ, ਮੇਰੀ ਸ਼ਾਦੀ ਹੋਈ ਸੀ, ਮੇਰੇ ਘਰ ਬੱਚੀ ਸੀ। ਲੁੱਟ ਮਾਰ ਕੀਤੀ। ਆਪ ਵੀ ਕੀਤੀ? ਆਪ ਵੀ ਕੀਤੀ? ਨਹੀਂ। ਅੱਛਾ। ਲੁੱਟ ਮਾਰ ਬੜੀ ਕੀਤੀ ਚੋਰੀ ਨੇ। ਅੱਛਾ। 8-9 ਗੱਡੇ ਭਰ ਕੇ ਲਿਆਉਣੇ। ਅੱਛਾ। ਬਸ ਫਿਰ ਆ ਗੋਲੀ ਚੱਲੀ ਆਏ ਥੇ। ਬਹੁਤ ਲਾਸ਼ ਚੋਰੀ ਦੀ ਪਈ ਸੀ। ਲੋਕਾਂ ਨੇ ਖਿੱਚ ਕੇ ਨਾ ਅਸੀਂ ਪਰਾਂ ਸੁੱਟੀਆਂ, ਰਾਹ ਵਿਹਲਾ ਕੀਤਾ। ਇੰਨੀਆਂ ਲਾਸ਼ਾਂ ਉਦੋਂ ਫਿਰ ਨੁਕਸਾਨ ਹੋਇਆ? ਬੜੀਆਂ ਚੋਰੀ ਜੀ ਅਸੀਂ ਵੇਖੀਆਂ ਨੇ, ਬਹੁਤ ਬੜੀ ਹੋਣੀ ਹੁੰਦੀ। ਆਪਣਾ ਸਾਗ ਪੱਠਾ ਜੋ ਮਰਜ਼ੀ ਚੋਰੀਆਂ ਦੇ ਜਾਣਾ ਆਉਣਾ ਤੇ ਕੋਈ ਗਰਜ ਹੋਣੀ ਉਹ ਵੀ ਉਹਨਾਂ ਚੋਰੀਆਂ ਕਰਨੀ। ਉਹ ਚੰਗਾ ਸੀ ਜੀ, ਇਹ ਕਿ ਚੰਗਾ ਭੁੱਖਾ ਇੱਥੇ ਮੈਂ ਭੁੱਖਾਂ 'ਚ ਉੱਥੇ ਤੁਸੀਂ ਬਹਿ ਕੇ ਰੋਟੀ ਰੱਜ ਕੇ ਖਾ ਕੇ ਤੇ ਮਾਰ ਕੇ ਦੜੰਗੇ ਉੱਧਰ ਜਾਂਦੇ ਜੀ। ਉਹ ਜਿਸ ਵੇਲੇ ਗਿਆ ਤੇ ਉਹਨੇ ਅੱਜ ਬੀੜੀ ਹੋਈ ਫਿਰ ਕਰ। ਅੱਛਾ। ਉਹਨੇ ਕਿਹਾ ਪਿੱਛੇ ਹਟ ਜਾ। ਤੂੰ ਕੌਣ ਹੈ? ਪਿੱਛੇ ਹਟ ਜਾ। ਮੈਂ ਪਿੰਡ ਇੱਥੇ ਦਾ ਮਾਲਕ ਹਾਂ, ਪਿੰਡ ਦਾ ਮਾਲਕ ਹਾਂ, ਮੈਂ ਨੰਬਰਦਾਰ ਹਾਂ, ਤੂੰ ਗੱਲ ਕਰ ਮੇਰੀ। ਆਖੇ ਇਹਨਾਂ ਨੂੰ ਜਾਣਨਾ? ਮੈਂ ਕਹਾਂਗਾ ਮੈਂ ਜਾਣਦਾ ਕਿਉਂ ਨਹੀਂ। अस्सलाम वालेकुम, मैं तुहाडा अपना नासिर ढिल्लों ते तुसीं वेख रहे हो पंजाबी लहर दा प्रोग्राम सांझ दिलां दी विछोड़े दी दास्तान। 1947 ਨੂੰ ਲੈ ਕੇ 1947 ਦੀ ਵੰਡ ਨੂੰ ਲੈ ਕੇ ਉਹਨਾਂ ਬਜ਼ੁਰਗਾਂ ਨੂੰ ਮਿਲ ਕੇ ਜਿਨ੍ਹਾਂ ਨੇ 1947 ਦੀ ਵੰਡ ਵੇਖੀ, ਉਹ ਹਾਲਾਤ ਵੇਖੇ, ਉਹ ਸਾਂਝਾਂ ਵੇਖੀਆਂ, ਉਹ ਵਿਛੋੜੇ ਵੇਖੇ, ਉਹ ਦੁੱਖ ਵੇਖੇ, ਉਹ ਤਕਲੀਫਾਂ ਵੇਖੀਆਂ, ਪਾਕਿਸਤਾਨ ਕਿਵੇਂ ਬਣਿਆ। ਇਹ ਸਾਰੀ ਗੱਲਬਾਤ ਜਿਹੜੀ ਵਾ ਇਹਨਾਂ ਬਜ਼ੁਰਗਾਂ ਕੋਲੋਂ ਪੁੱਛ ਕੇ ਤੁਹਾਡੇ ਤੱਕ ਸਾਂਝੀ ਕਰੀਦੀ, ਕਿਉਂਕਿ ਇਹ ਬਜ਼ੁਰਗ ਜਿਹੜੇ ਲੋਕ ਨੇ ਇਹਨਾਂ ਕੋਲ ਜਿਹੜੀਆਂ ਯਾਦਾਂ ਨੇ, ਇਹਨਾਂ ਦੇ ਕੋਲ ਜਿਹੜੀਆਂ ਗੱਲਾਂ ਨੇ ਸਾਨੂੰ ਹਿਸਟਰੀ ਤਾਰੀਖ 'ਚੋਂ ਨਹੀਂ ਮਿਲਦੀਆਂ। ਇਹ ਉਹ ਲੋਕ ਨੇ, ਉਹ ਗਵਾਹ ਨੇ, ਉਹ ਬਜ਼ੁਰਗ ਉਹ ਗਵਾਹ ਨੇ ਜਿਹੜੀਆਂ ਜੀਂਦੀਆਂ ਜਾਗਦੀਆਂ ਕਿਤਾਬਾਂ ਨੇ। ਇਹਨਾਂ ਕੋਲ ਜਿਹੜੀਆਂ ਕਹਾਣੀਆਂ ਨੇ ਉਹ ਤੁਹਾਡੇ ਰੂਬਰੂ ਰੱਖੀ ਦੀਆਂ ਤਾਂ ਕਿ ਆਉਣ ਵਾਲੀ ਨਵੀਂ ਨਸਲ ਨੂੰ ਵੀ ਪਤਾ ਲੱਗੇ ਕਿ ਜੇ ਆਪਾਂ ਮੁਲਕ ਪਾਕਿਸਤਾਨ ਦੀ ਗੱਲ ਕਰੀਏ ਕਿਵੇਂ ਬਣਿਆ, ਜੇ ਆਪਾਂ ਪਹਿਲੀਆਂ ਪੰਜਾਬੀਆਂ ਦੀ ਸਾਂਝਾਂ ਦੀ ਗੱਲ ਕਰੀਏ ਕਿਵੇਂ ਸਾਂਝਾਂ ਸਨ, ਫਿਰ ਇਹ ਕੁੜੱਤਲਾਂ ਜਿਹੜੀਆਂ 47 ਵੇਲੇ ਭਰੀਆਂ ਗਈਆਂ ਉਹ ਕਿਵੇਂ ਬਣੀਆਂ ਗਈਆਂ, ਨਫ਼ਰਤਾਂ ਕਿਵੇਂ ਪੈਦਾ ਹੋਈਆਂ। ਅੱਜ ਤੱਕ 72 ਵਰਿਆਂ ਤੋਂ ਅਸੀਂ ਕਿਉਂ ਜਿਹੜੀ ਉਹ ਇੱਕ ਨਫ਼ਰਤ ਦੀ ਅੱਗ 'ਚ ਝੁਲਸ ਰਹੇ, ਉਹਦੇ 'ਤੇ ਆਪਾਂ ਗੱਲਬਾਤ ਕਰੀ ਦੀ ਆ। ਇਹੋ ਜਿਹੀ ਇੱਕ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਇਹ ਸਾਰੀ ਕਾਰਵਾਈ, ਇਸ ਵੰਡ ਦਾ ਸਾਰਾ ਕਿੱਸਾ ਕਹਾਣੀ ਜਿਹੜੀ ਆਪਣੀ ਅੱਖਾਂ ਵੇਖਿਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਉਹਨਾਂ ਦੀ ਕਹਾਣੀ, ਉਹਨਾਂ ਦੀ ਸਟੋਰੀ, ਉਹਨਾਂ ਦੀ ਜ਼ਬਾਨੀ। अस्सलाम वालेकुम, ਕੀ ਹਾਲ ਹੈ? ਠੀਕ ਹੋ? ਠੀਕ ਹੈ। ਸਿਹਤ ਠੀਕ ਹੈ? ਠੀਕ ਆ। ਨਾਂ ਕੀ ਤੁਹਾਡਾ? ਮੇਰਾ ਨਾਂ ਸਰਦਾਰ ਮਸੀਹ। ਸਰਦਾਰ ਮਸੀਹ। ਤੇ ਅੱਬਾ ਜੀ ਦਾ? ਸੰਤਾ ਮਸੀਹ। ਸੰਤਾ ਮਸੀਹ। ਤੇ ਕਿੰਨੀ ਕੁ ਹੁਣ ਉਮਰ ਹੋਣੀ ਤੁਹਾਡੀ? ਮੇਰੀ 110 ਸਾਲ ਉਮਰ ਹੈ। ਵਾਹ, ਉਮਰ ਤੇ ਬੜੀ ਢੇਰੀ ਆ। ਹਾਂ, ਲੱਗਦੀ ਨਹੀਂ ਇੰਨੀ ਵੈਸੇ, ਹਾਲੇ ਕੋਈ 17 ਦੇ ਲੱਗਦੇ ਜੇ। ਮੇਰੀ ਉਮਰ ਦਾ ਇਹ ਹੈ ਜਦੋਂ ਚਲਿਓ ਨੂੰ ਗੱਡੀ ਦੀ ਲਾਈਨ ਲੰਘੀ ਆ ਨਾ, ਹਾਂਜੀ, ਉਹਦਾ ਮੈਂ ਡਰ। ਅੱਛਾ। ਖੈਰੀ ਮੇਰੀ ਗੱਡੀਆਂ ਦੇ ਨਾਲ ਜਾਂਦੇ ਨੇ ਗਾਰਡਰ ਲਾਉਣ। ਤੇ ਉਹ ਪਤਾ ਸਾਰਾ ਤੁਹਾਨੂੰ? ਹਾਂ ਹਾਂ, ਠੀਕ ਠੀਕ। ਤੇ ਇਹ ਦੱਸੋ ਵੀ ਤੁਹਾਨੂੰ ਤੁਸੀਂ ਇੱਧਰ ਦੇ ਜੰਮ ਜੇ ਜਾਂ ਇੱਧਰ ਦੇ? ਕਿਹੜਾ ਪਿੰਡ ਇੱਧਰ ਆਪਣਾ? ਸਾਡਾ ਜੀ ਅਟਾਰੀ ਬਾਵਿਆਂ ਦੀ। ਅਟਾਰੀ ਬਾਗ। ਉਹ ਹੁਣ ਪਾਕਿਸਤਾਨ 'ਚ ਕਿ ਹਿੰਦੁਸਤਾਨ 'ਚ? ਹਿੰਦੁਸਤਾਨ 'ਚ। ਹਿੰਦੁਸਤਾਨ 'ਚ ਅਟਾਰੀ ਬਾਵਿਆਂ ਦੀ। ਇਹ ਕਿੱਥੇ ਕੁ ਪੈਂਦਾ? ਇਹ ਉਹ ਜੀਨਵਾਲ ਬੱਬਰੀ ਆ ਵਾ ਤੇ ਇਸ ਪਾਸੇ ਆ, ਗੁਰਦਾਸਪੁਰ ਅਗਲੇ ਪਾਸੇ ਆ, ਕੋਈ ਮੀਲ 1.5 ਮੀਲ ਅੱਗੇ। ਜੀਵਨ ਬੱਬਰੀ ਦਾ ਬੜਾ ਪਤਾ ਵਾ। ਹਾਂ, ਮੈਂ ਜੀਵਨ ਬੱਬਰੀ ਦਾ ਨਾਂ ਲੈਂਦੇ ਉਹਦਾ ਬਹੁਤ ਪਤਾ, ਬਹੁਤ ਜਾਂਦੇ ਸੀ ਉੱਥੇ। ਮੇਰੇ ਨਾਨਕੇ ਸਨ। ਤਾਂ ਹੀ ਪਤਾ। ਕਿੰਨੀ ਦੇਰ ਹੈ ਨਾਨਕੇ? ਬੜੀ ਦੇਰ। ਅੱਛਾ।
ਇਹ ਆਪਣਾ ਪਿੰਡ ਤੁਸੀਂ ਦੱਸਿਆ ਵਾ ਅਟਾਰੀ ਬਾਵੇਂ ਅਟਾਰੀ ਬਾਵਿਆਂ ਦੀ ਤੇ ਨਾਨਕਿਆਂ ਦਾ ਜੀਵਨ ਬੱਬਰੀ। ਹਾਂ, ਜੀਵਨਵਾਲ ਬੱਬਰੀ। ਜੀਵਨਵਾਲ ਬੱਬਰੀ। ਤੇ ਇਹ ਕਿਹੜੇ ਜ਼ਿਲ੍ਹੇ 'ਚ ਪੈਂਦਾ? ਉਹ ਗੁਰਦਾਸਪੁਰ। ਗੁਰਦਾਸਪੁਰ 'ਚ। ਤਹਿਸੀਲ ਦਾ ਨਹੀਂ ਪਤਾ। ਉਹ ਤਹਿਸੀਲ ਵੀ ਹੋਵੇ ਗੁਰਦਾਸਪੁਰ ਦੇ ਲਾਗੇ ਹੀ ਆ। ਕਿੰਨਾ ਘਟਵਾ ਵਾ ਗੁਰਦਾਸਪੁਰ ਤੋਂ? ਅਸੀਂ ਤੁਹਾਡਾ ਪਿੰਡ? ਸਾਡਾ ਪਿੰਡ ਹੋਣਾ ਕੋਈ 2 ਮੀਲ। 2 ਮੀਲ। ਅੱਛਾ ਅੱਛਾ ਅੱਛਾ। ਜਿਹੜਾ ਤੁਹਾਡਾ ਪਿੰਡ ਹੈ ਇਹਦੇ ਆਲੇ ਦੁਆਲੇ ਕੋਈ ਪਿੰਡਾਂ ਦੇ ਨਾਵਾਂ ਦਾ ਪਤਾ? ਨਹੀਂ, ਇਹਨਾਂ ਨਹੀਂ ਯਾਦ। ਨਹੀਂ। ਤੇ ਕਿੰਨੀ ਸੀ ਉਮਰ ਜਦੋਂ ਉਜਾੜੇ ਪਏ ਆ? ਜਦੋਂ ਮੈਂ ਉੱਥੇ ਸਾਂ? ਹਾਂਜੀ। ਉਦੋਂ ਮੈਂ ਵਾਵਾ ਡਾਡਾ ਥਾ ਆਪਣਾ ਗੁਰਦਾਸਪੁਰ ਨੂੰ ਜਾਣਦਾ ਸਾਂ। ਗੁਰਦਾਸਪੁਰ ਆਉਂਦੇ ਜਾਂਦੇ ਆਪਣੇ ਮਾਂ ਪਿਓ ਦੇ ਨਾਲ, ਆਪਣੀ ਨਾਨੀ ਨਾਲ ਗੁਰਦਾਸਪੁਰ ਆਉਣਾ ਜਾਣਾ। ਅੱਛਾ, ਫਿਰ ਤੁਸੀਂ 12 ਵੇਲੇ ਇੱਧਰ ਆਏ? ਕਦੋਂ ਆਏ ਸੀ ਇੱਧਰ? ਉੱਥੋਂ ਜੀ ਅਸੀਂ ਇੱਥੇ ਨਾ ਅੱਗੇ ਰਹਿੰਦੇ, ਸਾਡਾ ਪਿਓ ਜਨਤ ਨਸੀਬ ਕਰੇ ਇੱਥੇ ਰਹਿੰਦਾ ਸੀ ਬਰਨਾਲੇ। ਬਰਨਾਲੇ? ਬਰਨਾਲੇ। ਖਿੱਚੀਆਂ ਬਰਨਾਲਾ? ਹਾਂ, ਖਿੱਚੀਆਂ ਬਰਨਾਲਾ। ਇੱਥੋਂ ਫਿਰ ਉਹ ਚਲੇ ਗਿਆ। ਇਹ ਉਹਦਾ ਭਰਾ ਵੀ ਇੱਥੇ ਸੀ, ਤਾਏ ਦਾ ਪੁੱਤ ਇੱਥੇ ਰਹਿੰਦੇ ਸੇਪਾਂ ਸੁਪਾਂ ਕਰਦੇ। ਅੱਛਾ। ਉਹ ਫਿਰ ਇੱਥੋਂ ਨਾ ਚਲੇ ਗਿਆ ਉੱਥੇ ਪਿਛਾਂ ਹੀ ਆਪਣੇ ਪਿੰਡ ਹੀ। ਆਪਣੇ ਪਿੰਡ ਉੱਥੇ ਗਿਆ ਤੇ ਉੱਥੋਂ ਮੇਰੇ ਤੋਂ ਛੋਟਾ ਸੀ, ਉਹ ਫੌਤ ਹੋ ਗਿਆ। ਅੱਛਾ। ਤੇ ਫਿਰ ਸਾਡੇ ਬਜ਼ੁਰਗਾਂ ਨੇ ਦਿਲ ਨਾ ਕਰੇ ਉੱਥੇ ਰਹਿਣ। ਫਿਰ ਵਾਪਸ ਆ ਗਏ। ਫਿਰ ਆ ਗਏ ਫਿਰ ਇੱਥੇ ਹੀ ਆ ਗਏ। ਫਿਰ ਉੱਥੇ ਕਿੰਨੀ ਦੇਰ ਰਹੇ? ਕਿੱਥੇ? ਜੀਵਨ ਬੱਬਰੀ ਜਾਂ ਦੂਜੇ ਪਿੰਡ? ਅਸੀਂ ਰਹੇ ਸਾਲ ਡੇਢ। ਅੱਛਾ, ਠੀਕ ਹੈ। ਆਉਣ ਜਾਣਾ ਹੈਗਾ ਸੀ ਉਂਝ ਪਿੰਡ ਜਦੋਂ ਇੱਥੇ ਵੀ ਰਹਿੰਦੇ ਸੀ? ਠੀਕ ਹੈ। ਅੱਛਾ, ਲਾਗੇ ਦੱਸਣ ਦੇ ਸੋ ਵੀ ਜਿਹੜਾ ਤੁਹਾਡਾ ਪਿੰਡ ਮਾਮਿਆਂ ਦਾ ਜੀਵਨ ਬੱਬਰੀ ਜਾਂ ਦੂਜਾ, ਉੱਥੇ ਤੁਹਾਡੇ ਘਰ ਕਿੰਨੇ ਸੀ ਮਸੀਹ ਬਰਾਦਰੀ ਦੇ? ਇਹ ਇੰਨਾ ਨਹੀਂ ਮੈਨੂੰ ਪਤਾ। ਨਹੀਂ ਪਤਾ। ਤੇ ਦੂਜੇ ਕਿਹੜੇ ਮੁਸਲਮਾਨਾਂ ਦੇ? ਪਿੰਡ ਸੀ ਸਾਡੀ ਮੇਰੀ। ਕੌਣ ਨੰਬਰਦਾਰ ਦਾ ਪਤਾ ਕੌਣ ਸੀ? ਜ਼ੈਲਦਾਰ ਸਨ। ਕੀ ਨਾਂ ਜ਼ੈਲਦਾਰ ਦਾ? ਪਤਾ ਨਹੀਂ, ਨਾਂ ਦਾ ਨਹੀਂ, ਉਹਨਾਂ ਦੇ ਨਾਂ ਦਾ ਨਹੀਂ। ਜ਼ੈਲਦਾਰਾਂ ਦੇ ਸਨ ਜ਼ੈਲਦਾਰ। ਅੱਛਾ ਅੱਛਾ। ਆਹ ਸੜਕ ਜਾਂਦੀ ਹੈ ਗੁਰਦਾਸਪੁਰ ਨੂੰ, ਇਸ ਪਾਸੇ ਉਹਨਾਂ ਦਾ ਜ਼ੈਲਦਾਰਾਂ ਦਾ ਬਾਗ ਸੀ। ਜੀਵਨ ਬੱਬਰੀ ਦੀ ਗੱਲ ਕਰਦੇ ਜੀ? ਵੀ ਸਾਹਮਣੇ ਸੀ ਉਹ ਸਰਦਾਰ ਸੀ ਕਿ ਮੁਸਲਮਾਨ ਸੀ? ਸਿੱਖ ਸੀ, ਉਹਨਾਂ ਦਾ ਬਾਗ ਸੀ। ਠੀਕ ਹੈ। ਤੇ ਇੱਧਰ ਫਿਰ ਇਹਦਾ ਮਤਲਬ ਵੀ ਤੁਸੀਂ ਅਜਾੜਿਆਂ ਤੋਂ ਪਹਿਲਾਂ ਹੀ ਆ ਗਏ? ਕਿਤੇ ਪਹਿਲੋਂ। ਅੱਛਾ। ਜਦੋਂ ਅਜਾੜੇ ਪਏ ਨੇ ਉਦੋਂ ਮੇਰਾ ਖੈਰੀ ਮੇਰੀ ਗੱਭਰੂ ਸੀ, ਮੇਰੀ ਸ਼ਾਦੀ ਹੋਈ ਸੀ, ਮੇਰੇ ਘਰ ਬੱਚੀ ਸੀ। ਅੱਛਾ, ਵਿਆਹ ਹੋਇਆ ਸੀ ਉਦੋਂ? ਵਿਆਹ ਹੋਇਆ ਸੀ, ਮੇਰੀ ਬੱਚੀ ਸੀ ਉਦੋਂ। ਖੱਤਰੀਆਂ ਦੇ ਨਾਲ ਸਾਂ ਮੈਂ। ਕਿਹੜੇ ਖੱਤਰੀ ਦੇ? ਉੱਥੇ ਜਗ੍ਹਾ ਨੇ ਅੰਬਰਸਰੀਆ, ਦੀਨਾ, ਬਲਾਤੀ, ਉਹਨਾਂ ਦੇ ਮੈਂ ਟਾਂਗਾ ਪਾਉਂਦਾ ਹੁੰਦਾ ਸੀ। ਇਹ ਦੀਨੇ ਹੋਣੀ ਕਿੱਥੇ ਰਹਿੰਦੇ ਸੀ? ਬਰਨਾਲੇ। ਬਰਨਾਲੇ ਸ਼ਹਿਰ ਦੇ ਵਿੱਚ? ਹੁਣ ਸ਼ਹਿਰ ਹੈ ਬਰਨਾਲਾ? ਜਿਹਨਾਂ ਨਾਲ ਸੇਵ ਕੀਤੀ ਉਹਨਾਂ ਦਾ ਨਾਂ ਦੱਸਣ ਦੇ? ਖੱਤਰੀ ਸੀ। ਤੇ ਕੰਮ ਕੀ ਸੀ ਉਹਨਾਂ ਦਾ? ਮੈਂ ਟਾਂਗਾ ਹੀ ਪਾਉਣਾ। ਨਹੀਂ, ਉਹਨਾਂ ਦਾ ਕੰਮ ਕੀ ਸੀ ਖੱਤਰੀਆਂ ਦਾ? ਉਹਨਾਂ ਦਾ ਸੁਨਿਆਰਿਆਂ ਦਾ ਕੰਮ ਕਰਨਾ। ਕਿੱਥੇ ਸੀ ਕੰਮ ਉਹਨਾਂ ਦਾ? ਖਿੱਚੀਆਂ ਹੀ? ਬਰਨਾਲੇ। ਬਰਨਾਲੇ, ਖਿੱਚੀਆਂ ਬਰਨਾਲਾ ਜਿਹੜਾ। ਠੀਕ ਹੈ। ਅੱਛਾ, ਇੱਥੇ ਆਪਣੇ ਖਿੱਚੀਆਂ ਦੇ ਵਿੱਚ ਫਿਰ ਤੁਹਾਨੂੰ ਜ਼ਿਆਦਾ ਪਤਾ ਤੇ ਇੱਥੋਂ ਦਾ ਹੀ ਹੋਣਾ ਨਾ, ਫਿਰ ਖਿੱਚੀਆਂ ਦਾ ਹੀ ਤੁਹਾਡਾ ਵਿਆਹ ਹੋਇਆ ਸੀ। ਤੇ ਇੱਥੇ ਕਿੰਨੇ ਘਰ ਸੀ ਇਹਨਾਂ ਦੇ ਹਿੰਦੂਆਂ ਦੇ ਉਦੋਂ? ਇਹ ਹਿੰਦੂਆਂ ਦੇ ਘਰ ਸੀ ਇੱਥੇ ਖਿੱਚੀਆਂ, ਬਾਬੇ ਵਾਲੇ, ਪਹਾੜੰਗ, ਇੱਥੇ ਖੱਤਰੀ ਸਿੱਖ ਇਸੇ ਤਰ੍ਹਾਂ ਟਾਵਾਂ ਘਰ ਕੋਈ ਕਿਤੇ। ਨਹੀਂ, ਤੁਹਾਡੀ ਹੋਸ਼ ਦੇ ਵਿੱਚ ਜਿਹੜਾ ਖਿੱਚੀਆਂ ਵਾ ਪਿੰਡ ਜਿੱਥੇ ਤੁਸੀਂ ਰਹਿੰਦੇ ਸੋ, ਇੱਥੇ ਇੱਕ ਤਾਂ ਦੀਨੇ ਹੋਣਾ ਦਾ ਘਰ ਦੱਸਿਆ ਤੁਸੀਂ, ਸੁਨਿਆਰਿਆਂ ਦਾ, ਖੱਤਰੀਆਂ ਦਾ। ਹੋਰ ਕੋਈ ਯਾਦ ਹੈ? ਦੀਨਾ ਨਹੀਂ। ਅੰਬਰਸਰੀਆ, ਦੀਨਾ ਨਹੀਂ, ਦੀਨਾ ਨਹੀਂ। ਜਗਨ ਦੱਸਣ ਦੇ? ਅੰਬਰਸਰੀਆ, ਵਿਲਾਤੀ, ਇਹ ਸਨ। ਇਹਨਾਂ ਨਾਲ ਟਾਂਗਾ ਪਾਉਂਦੇ ਸੋ? ਠੀਕ ਹੈ। ਤੇ ਇਹ ਦੱਸੋ ਵੀ ਇਹਦੇ ਵਿੱਚ ਇੱਥੇ ਜਦੋਂ ਤੁਸੀਂ ਵੰਡ ਤੋਂ ਪਹਿਲਾਂ ਸੁਜਾੜਿਆਂ ਤੋਂ ਪਹਿਲਾਂ ਇੱਥੇ ਲਾਗੇ ਫਿਰ ਇਹਦਾ ਮਤਲਬ ਵੀ ਖਿੱਚੀਆਂ 'ਚ ਮੁਸਲਮਾਨਾਂ ਦੇ ਵੀ ਹੋਣੇ ਵਾ ਘਰ ਵਾਵਾ? ਮੁਸਲਮਾਨਾਂ ਦਾ ਪਿੰਡ ਸੀਗੇ ਪੂਰਾ ਹੀ। ਇਹਨਾਂ ਦਾ ਤਾਂ ਬਹੁਤ ਜ਼ੋਰ ਸੀ। ਇਹ ਤੇ ਟਾਵੇਂ ਹੁੰਦੇ ਜਿਸ ਤਰ੍ਹਾਂ ਸਾਈ ਹੁੰਦੇ ਨੇ ਚੱਕਾਂ ਦੇ ਵਿੱਚ ਥੋੜੇ ਜਿਹੇ ਘਰ, ਉਸੇ ਤਰ੍ਹਾਂ ਇਹਨਾਂ ਦੇ ਹਿੰਦੂਆਂ ਦੇ, ਮੁਸਲਮਾਨ, ਹਿੰਦੂ, ਖੱਤਰੀ, ਸਿੱਖ ਦੁਕਾਨਾਂ ਪਾਈਆਂ ਹੋਣੀਆਂ, ਬਸ ਸੌਦਾ ਪਤਾ ਵੇਚਣਾ। ਸੌਦੇ ਵਾਲੀਆਂ ਦੁਕਾਨਾਂ ਹੁੰਦੀਆਂ। ਅੱਛਾ, ਉਦੋਂ ਪਹਿਲੋਂ ਤਾਂ ਨਹੀਂ ਸੀ ਹਾਲਾਤ ਖਰਾਬ? ਨਾ। ਪਹਿਲੋਂ ਕਿਵੇਂ ਵਸਦੇ ਸੀ? ਬੜਾ ਸੋਹਣਾ, ਇੱਕ ਦੂਜੇ ਨਾਲ ਸਿੱਖ ਮੁਸਲਮਾਨ ਬੜੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਮਿਲਦੀ ਗਏ।
ਵੀ ਕੋਈ ਹਾਲਾਤ ਮਾੜੇ ਨਹੀਂ ਸੀ ਉਦੋਂ? ਨਾ ਨਾ ਨਾ। ਅੱਛਾ, ਜਦੋਂ ਉਜਾੜੇ ਪਏ ਫਿਰ ਬਜ਼ੁਰਗੋ, ਉਦੋਂ ਕੀ ਹੋਇਆ? ਉਦੋਂ ਹੂੰ ਜਦੋਂ ਜਾੜੇ ਪਏ ਨੇ, ਮੈਂ ਟਾਂਗਾ ਲਾ ਕੇ ਜਾਣਾ ਬਰਨਾਲੇ, ਹੂੰ ਤੇ 3 ਵਜੇ ਉੱਥੇ ਲੱਗਦੀ ਚਣਿਆਉਟ ਮੰਡੀ ਨੇੜੇ ਨੇੜੇ, ਹੂੰ ਸਵੇਰੇ 3 ਵਜੇ ਆ ਸਾਜਰੇ? ਮੈਂ ਟਾਂਗਾ ਲਾ ਕੇ ਜਾਣਾ, ਤੇ ਉੱਥੇ ਜਿਵੇਂ ਮੈਂ ਜਾਣਾ ਮੈਂ ਜੋੜਿਆਂ ਤੇ ਪਿੰਡੀ ਭੱਟੀਆਂ, ਹੂੰ ਤੇ ਟ੍ਰੈਫਿਕ ਬੰਦ ਹੋ ਗਈ। ਅੱਛਾ ਜੀ। ਉੱਥੇ ਖਲੋ ਗਏ, ਹੋਰ ਵੀ ਲਾਰੀਆਂ, ਮੋਟਰ, ਟਾਂਗੇ, ਰੇੜੇ ਸਭ ਖਲੋਤੇ ਸੀ। ਹੂੰ ਬਸ ਅੱਧਾ ਕੁ ਘੰਟਾ ਸੀ ਖਲੋਤੇ, ਤੇ ਨਾਰੇ ਵੱਜਣ ਲੱਗ ਪਏ। ਹੂੰ ਸਵੇਰੇ ਹੈਂ? ਸਵੇਰੇ ਨਾਰੇ? ਹਾਂ, ਉਧਰੋਂ ਨਾ ਆਉਣ ਪਿੰਡੀ ਭੱਟੀਆਂ, ਅੱਛਾ ਜੀ। ਪਾਕਿਸਤਾਨ ਜਿੰਦਾਬਾਦ, ਪਾਕਿਸਤਾਨ ਜਿੰਦਾਬਾਦ। ਅੱਛਾ ਜੀ। ਉਹਨਾਂ ਨੇ ਬਸ ਰਾਹ ਖੁੱਲ੍ਹ ਗਿਆ ਸੀ, ਉੱਥੇ ਸਬਜ਼ੀ ਲਾਈ ਸੀ ਆਪਣੇ, ਫਿਰ ਪਿੰਡ। ਹੂੰ ਨਹੀਂ, ਆਂਦੇ ਨਾ ਵੀ ਉਦੋਂ ਫਿਰ ਜਿਹੜੇ ਤੁਹਾਡੇ ਪਿੰਡ ਦੇ ਖੱਤਰੀ ਆ, ਉਹ ਦੀਨੇ ਹੋਣੀ, ਉਹ ਕਿਸ ਤਰ੍ਹਾਂ ਗਏ? ਉਹਨਾਂ ਨੂੰ ਜੀ ਮਿਲਟਰੀ ਆ ਕੇ ਖੜਦੀ ਰਹੀ ਹੈ। ਅੱਛਾ। ਹਾਂ, ਇਹ ਆਂਦੇ ਨਾ ਉਦੋਂ ਹਾਲਾਤ ਬੜੇ ਮਾਰਨ ਵੱਢਣ ਲੱਗ ਪਏ ਇੱਕ ਦੂਜੇ ਨੇ, ਇੱਥੇ ਖਿੱਚੀਆਂ ਤਾਂ ਨਹੀਂ ਹੋਇਆ ਇੱਦਾਂ ਦਾ ਕੋਈ? ਨਹੀਂ ਇਹ ਜਿਹੜੇ ਖੱਤਰੀ ਸਨ, ਹੂੰ ਇਹ ਬੜੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਸੀ। ਸਾਡੇ ਹੁਣ ਬਰਨਾਲੇ ਜਿਹੜੇ ਸਨ, ਹੂੰ ਲੰਬੜਦਾਰ ਚੌਧਰੀ ਗੁਲਾਮ ਅਲੀ ਸੀ ਨੰਬਰਦਾਰ। ਹਾਂਜੀ, ਬਰਨਾਲੇ ਦਾ। ਹਾਂ, ਹੂੰ ਉਹ ਜਿਸ ਵੇਲੇ ਗਿਆ ਤੇ ਉਹਨੇ ਅੱਜ ਬੀੜੀ ਹੋਈ, ਫਿਰ ਗੱਲ ਅੱਛਾ। ਉਹਨੇ ਕਿਹਾ ਪਿੱਛੇ ਹਟ ਜਾ। ਹੈਗਾ ਤੂੰ ਕੌਣ ਹੈ? ਪਿੱਛੇ ਹਟ ਜਾ, ਮੈਂ ਪਿੰਡ ਇੱਥੇ ਦਾ ਮਾਲਕ ਹਾਂ, ਹੂੰ ਪਿੰਡ ਦਾ ਮਾਲਕ ਹਾਂ, ਹੂੰ ਮੈਂ ਨੰਬਰਦਾਰ ਹਾਂ, ਤੂੰ ਗੱਲ ਕਰ ਮੇਰੇ ਨਾਲ। ਹੂੰ ਆਖੇ ਇਹਨਾਂ ਨੂੰ ਜਾਣਨਾ? ਮੈਂ ਕਹਾਂਗਾ ਮੈਂ ਜਾਣਦਾ ਕਿਉਂ ਨਹੀਂ? ਹੂੰ ਇਹੋ ਜਿਹੀਆਂ ਗੱਲਾਂ ਸਾਨੂੰ। ਫਿਰ ਉਹਨਾਂ ਨੂੰ ਤੋਰਿਆ, ਅਸੀਂ ਆਪਣੇ ਹੱਥੀਂ ਤੋਰਿਆ, ਹੂੰ ਲੁੱਟ ਮਾਰ ਕੀਤੀ। ਆਪ ਵੀ ਕੀਤੀ? ਹੈਂ? ਆਪ ਵੀ ਕੀਤੀ? ਨਹੀਂ, ਅੱਛਾ ਲੁੱਟ ਮਾਰ ਬੜੀ ਕੀਤੀ ਚੋਰੀ ਨੇ। ਅੱਛਾ। 8-9 ਗੱਡੇ ਭਰ ਕੇ ਲਿਆਉਣੇ ਅੱਛਾ। ਚੁੰਮਰੀਆਂ। ਵੀ ਜਿਹੜੇ ਚਲੇ ਗਏ ਉੱਠ ਕੇ, ਹੈਂ? ਜਿਹੜੇ ਉੱਠ ਕੇ ਤੁਰ ਗਏ, ਕਿੱਥੇ? ਵੀ ਜਿਹੜੇ ਤੁਰ ਗਏ ਉਹਨਾਂ ਦਾ ਜਿਹੜਾ ਕੋਈ ਮਾਲ ਸਵਾਬ ਲੱਭਣਾ? ਬੋਰਾ ਮਾਲ, ਬਦਰੀ ਲਾਲ ਸੀ, ਕੁੰਨਣ ਲਾਲ ਸੀ, ਬਹਾਦਰ ਸ਼ਾਹ ਸੀ, ਹੂੰ ਇਹਨਾਂ ਦੇ ਚੁੰਮਰੇ, ਹੂੰ ਇਹਨਾਂ ਦਾ ਮਾਲ ਸਾਰਾ ਹੀ ਸੀ, ਇਹਨੇ ਚੋਰੀ ਨਹੀਂ ਆਂਦਾ। ਅੱਛਾ। ਹਾਂ, ਵੀ ਸਾਰਾ ਧਰੂ ਕੇ ਲੈਣ ਦਾ? ਲੈਣ ਦਾ। ਵੀ ਜਿਹੜੇ ਤੁਰ ਗਏ ਉੱਠ ਕੇ ਉਹਨਾਂ ਦਾ ਮਾਲ ਲੈਣ ਦਾ? ਹਾਂ। ਅੱਛਾ, ਇਹ ਦੱਸੋ ਵੀ ਇਹਦੇ ਵਿੱਚ ਜਿਹੜੀ ਇੱਥੇ ਕਤਲੋਗਾਰਤ ਕੋਈ ਇਸ ਤਰ੍ਹਾਂ ਦਾ ਝੁਮਰੇ ਜਾਂ ਬਰਨਾਲੇ ਦੇ ਵਿੱਚ ਤਾਂ ਨਹੀਂ ਹੋਇਆ ਵਾਕਿਆ ਇਸ ਤਰ੍ਹਾਂ ਦਾ? ਨਹੀਂ, ਬਿਲਕੁਲ ਠੀਕ ਸਹੀ ਸਲਾਮਤ ਗਏ? ਠੀਕ ਹੈ। ਤੇ ਜਦੋਂ ਉਧਰੋਂ ਆਏ ਫਿਰ ਇੱਧਰਲੇ ਆਪਣੇ ਮੁਸਲਮਾਨ ਆ ਕੇ ਬੈਠੇ ਇੱਥੇ, ਇਹਨਾਂ ਨੂੰ ਕਿੰਨੇ ਬਿਠਾਇਆ? ਗਵਰਨਮੈਂਟ ਨੇ ਪਾਇਆ। ਹੂੰ ਨਹੀਂ ਤੇ ਪਿੰਡਾਂ ਵਾਲਿਆਂ ਤਾਂ ਨਹੀਂ ਉਹ ਕੀਤਾ? ਨਹੀਂ, ਪਿੰਡਾਂ ਵਾਲੇ ਕਰਦੇ ਸਨ, ਫਿਰ ਕਾਬੂ ਆ ਗਏ ਨਾ ਬੰਦੇ। ਹੂੰ ਜਦੋਂ ਕਾਫਲਾ ਲੰਘੇ ਨਾ ਚਣਿਓਟੋਂ, ਹਾਂਜੀ, ਉਧਰ ਚਣਿਓਟ ਸੀ ਕਾਫਲਾ, ਹੂੰ ਉਧਰੋਂ ਮਾਈ ਦੀ ਝੁੱਗੀ ਸੀ ਕਾ। ਹੂੰ ਬਸ ਫਿਰ ਆ ਗੋਲੀ ਚੱਲੀ ਆ ਇੱਥੇ। ਹੂੰ ਬਹੁਤ ਲਾਸ਼ ਚੌਰੀ ਦੀ ਪਈ ਸੀ। ਹੂੰ ਲੋਕਾਂ ਨੇ ਖਿੱਚ ਕੇ ਨਾ ਅੱਜ ਪਰਾਂ ਸੁੱਟੀਆਂ, ਰਾਹ ਵਿਹਲਾ ਕੀਤਾ ਬੇਲਦਾਰਾਂ ਨੇ। ਹੂੰ ਇਹ ਬਾਵੇ ਚੱਕ ਟਿੱਬਾ ਸੀ ਹੂੰ ਰੇਤ ਦਾ। ਅੱਛਾ ਜੀ। ਇਹ ਬੰਦ ਨੇਰੀ ਸ਼ੇਰੀ ਆਵੇ ਤਾਂ ਬੰਦ ਹੋ ਜਾਂਦਾ ਹੈ, ਹੂੰ ਸੜਕ ਬੰਦ ਹੋ ਜਾਂਦੀ। ਹੂੰ ਇੰਨੀਆਂ ਲਾਸ਼ਾਂ ਉਦੋਂ ਫਿਰ ਨੁਕਸਾਨ ਹੋਇਆ? ਬੜੀਆਂ ਚੌਰੀ ਜੀ ਅਸੀਂ ਵੇਖੀਆਂ ਨੇ, ਬਹੁਤ ਬੜੀ ਹੋਣੀ ਹੁੰਦੀ। ਟਾਂਗਾ ਲੈ ਕੇ ਉੱਥੋਂ ਲੱਦਣੀਆਂ ਸਵਾਰੀਆਂ ਤੇ ਜਾਣਾ ਚਣਿਓਟ, ਹੂੰ ਚਣਿਓਟੋਂ ਲੱਦਣੀਆਂ ਤੇ ਆਉਣਾ ਇੱਥੇ ਮਾਈ ਦੀ ਝੁੱਗੀ। ਹੂੰ ਵੀ ਉਹ ਸਾਰਾ ਵੇਂਦੇ ਰਹੇ ਵੀ ਕਿਵੇਂ ਕੀ ਹਾਲਾਤ ਬਣੇ? ਬਹੁਤ ਹਾਲਾਤ ਮਾੜਾ ਵੇਖਿਆ। ਤੇ ਉਹ ਜਿਹੜੇ ਤੁਹਾਡੇ ਜਿਨ੍ਹਾਂ ਨਾਲ ਟਾਂਗਾ ਪਾਉਂਦੇ ਹੁੰਦੇ ਸੀ, ਉਹਨਾਂ ਨਾਲ ਬਾਅਦ ਚ ਨਹੀਂ ਕਦੀ ਰਾਬਤਾ ਆਇਆ? ਨਹੀਂ, ਜਦੋਂ ਚਲੇ ਗਏ ਜਾੜਿਆਂ ਤੋਂ ਬਾਅਦ? ਹਾਂ, ਮੁੜ ਕੇ ਨਹੀਂ। ਕੋਈ ਰਾਬਤਾ ਨਹੀਂ? ਅੱਛਾ, ਇਹ ਦੱਸੋ ਵੀ ਦੱਸਦੇ ਸੀ ਮੁੰਡੇ ਦੱਸਣ ਦੇ ਕੋਈ ਰਿਸ਼ਤੇਦਾਰ ਵੀ ਉੱਧਰ ਰਹਿ ਗਏ ਤੁਹਾਡੇ? ਸਾਡੇ? ਹਾਂ, ਸਾਡੇ ਰਸਤੇ ਤੇ ਮੇਰੇ ਨਾਨਕੇ ਸਨ ਉੱਥੇ। ਸਾਰੇ ਹੀ ਉੱਥੇ ਨੇ? ਹਾਂ। ਕਿਹੜੇ ਪਿੰਡ? ਜੀਣਵਾਲ ਬੱਬਰੀ। ਕੀ ਨਾਂ ਉਹਨਾਂ ਦਾ ਹੈ? ਜਿਹੜੇ ਸਾਡੇ ਮਾਮੇ ਸਨ ਉਹਨਾਂ ਦਾ? ਹਾਂਜੀ। ਉਹਦੇ ਨਾਲ ਇੱਕ ਨਾ ਨਾਨਕ ਸੀ, ਇੱਕ ਨਾ ਬੂਈ ਸੀ। ਨਾਨਕ ਬੂਰੀ? ਬੂਈ ਬੂਆ ਆਂਦੇ ਸਨ। ਹਾਂ, ਬੂਆ ਕਹਿੰਦੇ ਸੀ। ਹਾਂ, ਵੱਡੇ ਨਾਲ ਬੂਈ ਸੀ, ਛੋਟੇ ਨਾਲ ਨਾਨਕ ਸੀ। ਠੀਕ ਹੈ। ਹਾਂ। ਉਹ ਕਿਹੜੇ ਪਿੰਡ ਰਹਿ ਗਏ ਉੱਧਰ?
ਜੀਣਵਾਲ ਬੱਬਰੀ। ਅੱਛਾ, ਉਹ ਆਏ ਨਹੀਂ ਫਿਰ ਜਦੋਂ ਹੋਈ ਵੰਡ ਹੋਈ? ਉਹਨਾਂ ਇੱਧਰ ਕੀ ਲੈਣ ਆਉਣਾ, ਉਧਰ ਦੇ ਉਧਰ ਹੀ ਰਹੇ, ਉਧਰ ਦੇ ਉਧਰ ਹੀ ਰਹੇ। ਸਹੀ, ਕੋਈ ਰਾਬਤਾ ਨਹੀਂ ਹੋਇਆ ਫਿਰ ਬਾਅਦ ਚ? ਨਹੀਂ, ਕਿਸੇ ਨਾਲ? ਚਿੱਠੀਆਂ ਖਾਲਤ ਆਉਂਦੇ ਰਹੇ ਨੇ ਸਾਡੇ। ਅੱਛਾ, ਕਿੰਨੀ ਦੇਰ ਤੱਕ ਆਉਂਦੇ ਰਹੇ? ਕੋਈ ਵਾਹ 10-12 ਸਾਲ ਆਉਂਦੇ ਰਹੇ ਨੇ ਸਾਡੀ ਮਾਈ ਨੂੰ। ਫਿਰ ਸਾਡੀ ਮਾਮੀ ਜਿਹੜੀ ਸੀ ਨਾ ਇੱਥੇ ਦੀ ਸੀ, ਬਰਨਾਲੇ ਦੀ। ਸਾਡਾ ਮਾਮਾ ਇੱਥੇ ਬਰਨਾਲੇ ਵਿਆਹਿਆ ਸੀ। ਉਹਦੀਆਂ ਫਿਰ ਨੂੰਹਾਂ ਆਖਣ ਲੱਗੀਆਂ, ਲੈ ਇਹ ਚਿੱਠੀ ਕੱਦ ਜਿਹੜੇ ਆਉਂਦੇ ਨੇ ਇਹ ਕੀ ਕਰਨਾ ਤੂੰ, ਸਾਡੇ ਹੀ ਆਏ ਨੇ, ਸਾਡੇ ਚਾਚੇ ਦਾ ਆਉਂਦੀਆਂ ਚਿੱਠੀਆਂ ਪੱਤਰੀਆਂ ਦੇ। ਉਹ ਚਿੱਠੀਆਂ ਖਤ ਉਹਨਾਂ ਹੀ ਲੱਲੇ ਉੱਥੇ ਬਣ। ਮਾਈ ਫੌਤ ਹੋ ਗਈ, ਕਿਸੇ ਖਿਆਲ ਨਹੀਂ ਕੀਤਾ ਮੁੜ ਕੇ। ਕੋਈ ਰਾਬਤਾ ਨਹੀਂ? ਮਾਮੇ ਦੇ ਕੋਈ ਪੁੱਤ ਹੈਗੇ ਸੀ? ਆਹੋ। ਕੀ ਨਾਂ ਉਹਨਾਂ ਦਾ? ਇੱਕ ਨਾਂ ਤੇ ਮੰਗੀ ਸੀ। ਮੰਗੀ? ਉਹ ਮਰ ਗਿਆ। ਸੋਹਣ ਸੀ। ਸੋਹਣ? ਮੋਹਨ ਸੀ। ਮੋਹਨ? ਸੋਹਣ ਮੋਹਨ, ਬਸ ਇੰਨਾ ਕੁ ਮੈਨੂੰ ਪਤਾ। ਅੱਛਾ ਅੱਛਾ, ਤੇ ਕੋਈ ਮਾਮੇ ਦੀਆਂ ਧੀਆਂ ਵੀ ਹੈਗੀਆਂ? ਨਹੀਂ ਪਤਾ, ਨਹੀਂ ਯਾਦ। ਹਾਂ। ਅੱਛਾ, ਇਹ ਉੱਥੇ ਬੱਬਰੀ 'ਚ ਕਿੱਥੇ ਕਰ ਗਏ ਸੀ ਇਹਨਾਂ ਦਾ ਘਰ, ਤੁਹਾਡੇ ਨਾਨਕਿਆਂ ਦਾ? ਆਹ ਸੜਕ ਨਾ ਇਸ ਤਰ੍ਹਾਂ ਸੜਕ ਜਾਂਦੀ ਹੈ ਗੁਰਦਾਸਪੁਰ ਨੂੰ, ਇੰਝ ਲੱਥ ਕੇ ਨਾ ਤੇ ਥੋੜਾ ਜਿਹਾ ਜਾਈਏ ਨਾ, ਸੜਕ ਨਾਲਾਂ ਦੀ ਲੰਘਦੀ ਸੀ ਪਿੰਡ ਦੇ। ਅੱਛਾ ਅੱਛਾ। ਤੇ ਫਿਰ ਉਹ ਇੰਝ ਮੁੜ ਕੇ ਤੇ ਨਾਲ ਹੀ ਉੱਥੇ ਦੇ ਉੱਤੇ ਸਾਡੀ ਬਸਤੀ ਸੀ ਸਾਈਆਂ ਦੀ, ਉੱਥੇ ਰਹਿੰਦੇ ਸੀ। ਉੱਥੇ ਰਹਿੰਦੇ ਸੀ, ਹਾਂ। ਠੀਕ ਹੈ। ਅੱਛਾ, ਇਹ ਦੱਸੋ ਵੀ ਆਪਣੇ ਜਿਹੜਾ ਤੁਹਾਡੇ ਨਾਨਕਿਆਂ ਦਾ ਪਿੰਡ ਬਹੁਤਾ ਤੇ ਉੱਥੋਂ ਦਾ ਹੀ ਪਤਾ ਤੁਹਾਨੂੰ? ਹਾਂ, ਜਿੰਨਾ ਪਤਾ ਵਾ। ਨਾਨਕਿਆਂ ਦਾ ਉਸ ਤੋਂ ਬਾਅਦ ਜਿਹੜੇ ਤੁਹਾਡੇ ਮਾਮੇ ਜਾਂ ਉਹਨਾਂ ਦੇ ਪੁੱਤ, ਤੁਹਾਡਾ ਕਦੀ ਕੋਈ ਰਾਬਤਾ ਨਹੀਂ ਹੋਇਆ? ਨਹੀਂ। ਤੇ ਤੁਹਾਡਾ ਜਦੋਂ ਤੁਹਾਡੀ ਮਾਂ ਜਿੰਦੀ ਸੀ ਤੁਹਾਡੀ, ਉਹ ਇੱਕ ਦੂਜੇ ਨਾਲ ਮਿਲੇ ਹੀ ਨਹੀਂ ਉਨੀ ਦੇਰ, ਫਿਰ ਜਿੰਨੀ ਦੇਰ ਜਿੰਦੀ ਰਹੀ? ਨਹੀਂ ਨਾ, ਦੁਨੀਆ ਉਧਰ ਉਧਰ ਹੀ ਗਈ? ਨਹੀਂ ਨਾ, ਉਹ ਆਏ ਨਾ ਇਹ ਗਏ? ਨਹੀਂ। ਹਾਲਾਤ ਖਰਾਬ ਸੀ ਨਾ ਉਦੋਂ ਬੜੇ ਬੜੇ। ਅੱਛਾ, ਇਹ ਦੱਸੋ ਵੀ ਇਹ ਜਦੋਂ ਤੁਸੀਂ ਦੱਸਦੇ ਸੋ ਦੀਨੇ ਹੁਣੀ ਜਾਂ ਜਗਨਨਾਥ ਹੁਣੀ ਬਰਨਾਲੇ ਰਹਿੰਦੇ ਸੀ, ਮੁਸਲਮਾਨਾਂ ਦਾ ਪਿੰਡ ਸੀ, ਤੁਸੀਂ ਵੀ ਰਹਿੰਦੇ ਸੋ। ਅੱਛਾ, ਉਦੋਂ ਦਾ ਰਹਿਣ ਵਰਤਾਅ ਜਿਹੜਾ ਉਹ ਤੁਹਾਨੂੰ ਉਸ ਦੌਰ ਦਾ ਚੰਗਾ ਲੱਗਦਾ ਕਿ ਹੁਣ ਵਾਲਾ ਚੰਗਾ? ਉਹ ਚੰਗਾ। ਉਹ ਕਿਵੇਂ? ਉੱਥੇ ਦਾਦੀ ਸੀ ਇਸ ਤਰ੍ਹਾਂ ਜ਼ਿਮੀਂਦਾਰਾਂ ਦੇ ਨਾਲ, ਅਸੀਂ ਜ਼ਿਮੀਂਦਾਰਾਂ ਦੇ ਪਿੰਡ ਦੀ ਗੱਲ ਕਰਦੇ, ਖੁੱਲ੍ਹਾ ਮਾਹੌਲ ਹੋਣਾ, ਜਾਣਾ ਆਉਣਾ, ਆਪਣਾ ਸਾਗ ਪੱਠਾ ਜੋ ਮਰਜ਼ੀ ਚੌਰੀਆਂ ਦੇ ਜਾਣਾ ਆਉਣਾ, ਤੇ ਕੋਈ ਗਰਜ ਹੋਣੀ ਉਹ ਵੀ ਉਹਨਾਂ ਚੌਰੀਆਂ ਕਰਨੀ। ਉਹ ਚੰਗਾ ਸੀ ਤੇ ਇਹ ਵੀ ਚੰਗਾ। ਭੁੱਖਾ ਇੱਥੇ ਮੈਂ ਭੁੱਖਾ ਜੇ ਉੱਥੇ ਤੁਸੀਂ ਬਹਿ ਕੇ ਰੋਟੀ ਰੱਜ ਕੇ ਖਾ ਕੇ ਤੇ ਮਾਰ ਕੇ ਦੜੰਗੇ ਉੱਧਰ ਜਾਂਦੇ ਜੀ। ਹੁਣ ਇੱਕ ਦੂਜੇ ਨੂੰ ਵਕਤ ਤੇਜ਼ ਹੋ ਗਿਆ ਨਾ, ਪੁੱਛਦੇ ਦੱਸਦੇ ਜੀ ਕੌਣ ਕੀ ਕਰਦਾ, ਆਪੋ ਆਪ ਹੀ ਲੱਗੀ ਹੈ ਪੁੱਛਣਾ। ਖੇ ਇਹਨਾਂ ਨੇ, ਇਹਨਾਂ ਦੇ ਪਤਾ ਹੀ ਕੱਖ ਨਹੀਂ ਇਹਨਾਂ ਚੌਰੀਆਂ ਦੇ। ਇਹ ਕਾਹਦੇ ਚੋਰੀ ਨੇ? ਗੱਲਬਾਤ ਕਰਨੇ ਸਭ ਬਜ਼ੁਰਗਾਂ ਨਾਲ ਤੇ ਕੁਛ ਕੀ ਕਹਿੰਦੇ ਹੁੰਦੇ ਵੀ ਯਾਦਾਂ ਉਹ ਪੁਰਾਣੀਆਂ ਆਉਂਦੇ ਵੀ ਉਹ ਦੌਰ ਚੰਗਾ ਸੀ। ਮੈਂ ਕਹਿੰਦਾ ਨਾ ਵੀ ਆਪਾਂ ਬਜ਼ੁਰਗਾਂ ਨੂੰ ਮਿਲਦੇ ਹਾਂ, ਸਾਰੇ ਇਹ ਕਹਿੰਦੇ ਵੀ ਉਦੋਂ ਵਾਲਾ ਦੌਰ ਵਧੀਆ ਸੀ। ਕਿਵੇਂ ਵਧੀਆ ਸੀ? ਤੇ ਪਿਆਰ ਮੁਹੱਬਤ ਇੱਕ ਦੂਜੇ ਨਾਲ ਬਹੁਤਾ ਸੀ, ਬਹੁਤਾ ਲਾ ਕਰਦੇ ਸੀ, ਦੂਜੇ ਦੀ ਧੀ ਨੂੰ ਆਪਣੀ ਧੀ ਸਮਝਦੇ ਸੀ, ਤੇ ਬੜਾ ਆਪਸੀ ਪਿਆਰ ਮੁਹੱਬਤ ਵਾਲਾ। ਉਦੋਂ ਇਹ ਨਹੀਂ ਸੀ ਹੈਗਾ ਵੀ ਆਹ ਲਾਲਚ ਨਹੀਂ ਸੀ ਬਹੁਤਾ ਵੀ ਪੈਸਾ ਇਕੱਠਾ ਕਰ ਲਈਏ, ਬੈਂਕਾਂ 'ਚ ਇਕੱਠਾ ਕਰ ਲਈਏ। ਇਵੇਂ ਹੀ ਹੈ ਨਾ ਵੀ ਚਲੋ ਜੇ ਹੈਗੇ ਆ ਤੇ ਲਾਗੇ ਦੀ ਜਿਹੜੀ ਜੇ ਕਿਸੇ ਧੀ ਦਾ ਵਿਆਹ ਆਉਣਾ ਤੇ ਉਹ ਹੀ ਕਰ ਦਿੰਦੇ ਸੀ ਰਲ ਮਿਲ ਕੇ, ਇੱਦਾਂ ਹੀ ਆ। ਸੋ ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਨੂੰ ਤੁਹਾਡੇ ਤੱਕ ਰੱਖਦੇ ਰਹੀਦਾ ਤੇ ਕੋਸ਼ਿਸ਼ ਕਰਦੇ ਰਹੀਦੇ ਵੀ ਉਹ ਸਾਂਝ ਨੂੰ ਦੁਬਾਰਾ ਤੋਂ ਅਸਰੇ ਨੂੰ ਆਪਾਂ ਬਹਾਲ ਕਰੀਏ। ਮੁਲਕ ਲੈਣ, ਬਾਰਡਰ ਬੱਝੇ ਰਹਿਣ, ਲੇਕਿਨ ਇਹ ਲੋਕ ਇੱਕ ਦੂਜੇ ਨੂੰ ਮਿਲ ਸਕਣ, ਮੁਹੱਬਤਾਂ ਕਾਇਮ ਰਹਿਣ। ਜਿਵੇਂ ਇਹਨਾਂ ਦੇ ਮਾਮਾ ਪਰਿਵਾਰ, ਮਾਮੇ ਹੋਣੀ ਜਿਹੜੇ ਉਹ ਉਦੋਂ ਦੇ ਵਿਛੜੇ ਨੇ, ਉਹਨਾਂ ਦਾ ਆਪਸੀ ਕਮ ਸੇ ਕਮ ਰਾਬਤਾ ਹੋ ਸਕੇ, ਇੱਕ ਦੂਜੇ ਨੂੰ ਮਿਲ ਜੁਲ ਸਕਣ, ਫਿਰ ਵੀ ਇੱਕ ਖੂਨ, ਇੱਕ ਰਿਸ਼ਤਾ ਉਹਨਾਂ ਦਾ। ਸੋ ਕੋਸ਼ਿਸ਼ ਕਰਦੇ ਰਹੀਦਾ ਵਾ ਦੋਵਾਂ ਪੰਜਾਬਾਂ ਨੂੰ ਲੈ ਕੇ, ਆਪਸੀ ਲੋਕਾਂ ਦੇ ਰਾਬਤਿਆਂ ਨੂੰ ਲੈ ਕੇ ਇਹਨਾਂ ਦੀ ਆਪਸੇ ਰਾਬਤੇ ਕਰਵਾਏ ਜਾਣ। ਵੱਧ ਤੋਂ ਵੱਧ ਇੱਕ ਪਿਆਰ ਮੁਹੱਬਤ, ਅਮਨ ਦਾ ਮੈਸੇਜ ਪੂਰੀ ਦੁਨੀਆ ਤੱਕ ਰੱਖਿਆ ਜਾਈਏ। ਜਿਵੇਂ ਪੰਜਾਬੀ ਪਹਿਲੋਂ ਸਨ, ਪੁਰਅਮਨ, ਬਹਾਦਰ ਤੇ ਨਿਡਰ ਤੇ ਇੱਕ ਦੂਜੇ ਨਾਲ ਪਿਆਰ ਕਰਨ ਵਾਲੇ, ਉਹਨਾਂ ਦੀ ਸਾਂਝ ਨੂੰ ਦੁਬਾਰਾ ਤੋਂ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਛੋਟੀ ਮੋਟੀ ਬਹਾਲ ਕਰੀਏ। ਸੋ ਇਸੇ ਕੋਸ਼ਿਸ਼ ਨਾਲ ਅੱਗੇ ਵਧਦੇ ਹਾਂ, ਮਿਲਦੇ ਹਾਂ ਫਿਰ ਰੱਬ